ਤੇ ਮੈਂ ਕਿਹਾ ਪਰ ਇਹ ਗਲਤ ਨਹੀਂ ਕੀਤੀ ਸੀਐਮ ਨੇ। ਜੀ ਜੀ ਇਹ ਆਪਾਂ ਸਾਰੀ ਪੁਲਿਸ ਇੱਥੇ ਬੁਲਾ ਲਈ ਆ, ਰੱਬ ਨਾ ਕਰੇ ਪਿੱਛੇ ਥਾਣੇ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਲੁੱਟ ਖੋ ਡਾਕਾ ਪੈ ਜਾਵੇ, ਉੱਥੇ ਬੈਠੀ ਲਾਂਡਰ ਦਿੱਕਤ ਨਹੀਂ ਬਾਜੂ। ਕਹਿੰਦਾ ਤੂੰ ਚੀਜ਼ ਕੱਲ ਦੀ ਦੁਬਾਰਾ ਧਿਆਨ ਨਾਲ ਪੜ੍ਹ ਲਈ, ਕੋਈ ਡਾਕਾ ਨਹੀਂ ਪੈਣਾ, ਕੋਈ ਲੁੱਟ ਖੋ ਨਹੀਂ, ਸ਼ਾਂਤੀ ਰਹਿਣੀ ਹੈ। ਮੈਂ ਕਿਉਂ ਕਹਿੰਦਾ ਲੁੱਟ ਲੜ ਸਾਰੇ ਇੱਥੇ ਬੈਠੇ ਆ ਮੰਚ ਤੇ। ਅਸੀਂ 99 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜੱਦੀ ਪਿੰਡ ਗਏ, ਉਹਨਾਂ ਨੇ ਖੇਡ ਸਟੇਡੀਅਮ ਬਣਾਇਆ ਉੱਥੇ ਬਾਦਲ ਤੇ ਸਟੇਡੀਅਮ ਬਾਦਲ ਪਿੰਡ ਗਏ ਤੇ ਉਹਨਾਂ ਨੇ ਉਹਦਾ ਉਦਘਾਟਨ ਕਰਨ ਵਾਸਤੇ ਕਾਫੀ ਇਕੱਠ ਕੀਤਾ ਤੇ 4 ਜੋੜੀਆਂ ਬਣਾਈਆਂ ਸੀ ਕਲਾਕਾਰਾਂ ਦੀਆਂ। ਗੁਰਦਾਸ ਮਾਨ ਸਾਹਿਬ ਸਿੰਗਿੰਗ ਬੁਲਾਏ, ਭਗਵੰਤ ਮਾਨ ਜੀ ਉਦੋਂ ਪੋਲਿਟਿਕਸ ਨਹੀਂ ਸੀ ਆਈ, ਐਜ਼ ਅ ਕਮੇਟੀ ਜਸਵਿੰਦਰ ਭੱਲਾ ਜੀ ਮੈਂ ਗਏ ਤੇ ਸਾਡੀ ਵਾਰੀ ਸਟੇਜ ਤੇ ਜਾਂਦੀ ਆਈ ਤਾਂ ਬਾਦਲ ਜੀ ਸਾਡੇ ਕੋਲ ਆਏ, ਕਹਿੰਦੇ ਤਵਾ ਸਾਡਾ ਖਿਆਲ ਰੱਖਿਓ। ਜਿਸ ਤਾਂ ਉਹ ਗੱਲ ਕਰਦੀ ਵੀ ਦੇਖੀ ਕਮਲੇ ਐਕਟਰਾਂ ਵਾਰੀ ਯਾਦ ਕਰਾਤਾ। ਬਸ ਆ ਕਹਿੰਦੇ ਭੈਣਾਂ ਤੇ ਭਰਾਵੋ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਮੇਰੇ ਕੋਲ ਜੋ ਮਰਜ਼ੀ ਖਾ ਲਓ ਪਰ ਸਾਡਾ ਫੋੜ ਹੀ ਨੋ ਨਾਟ ਐਟ ਆਲ ਜੀ। ਬਲਕਿ ਅਸੀਂ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਜੌਬ ਵਿੱਚ ਤਾਂ ਸੀਗੇ, ਅਸੀਂ ਉਦੋਂ ਵੀ ਮੁੱਖ ਮੰਤਰੀ ਤੇ ਮਿਨਿਸਟਰਾਂ ਤੇ 22 ਨੇ ਕੀਤੇ ਆ ਔਰ ਬਿਲਕੁਲ ਦੁਨੀਆ ਇਸ ਗੱਲ ਦੀ ਗਵਾਹ ਵਾ ਕਿ ਪ੍ਰਵੀਨ ਜੀ ਅਸੀਂ ਡੋਲੇ ਨਹੀਂ ਜੀ, ਅਸੀਂ ਬਿਲਕੁਲ ਚਟਾਨ ਨੂੰ ਖੜੇ ਰਹੇ। ਕਿੰਨਾ ਔਖਾ ਸ਼ਰਮਾ ਜੀ ਵੀ ਦੋ ਚੀਜ਼ਾਂ ਨੂੰ, ਇੱਕ ਪਾਸੇ ਸ਼ੌਕ, ਇੱਕ ਪਾਸੇ ਪ੍ਰੋਫੈਸ਼ਨ ਨੂੰ ਇਕੱਠਿਆਂ ਤੋਰਨਾ। ਸ਼ਾਇਦ ਮੇਰਾ ਖਿਆਲ ਇਹੀ ਵਜ੍ਹਾ ਰਹੀ ਵੀ ਛਣਕਾਟੇ ਤੋਂ ਥੋੜੀ ਜਿਹੀ ਦੂਰੀ ਵੱਟਣੀ ਪੈ ਗਈ। ਕੋਈ ਜਿਹੜੇ ਫੂਡ ਪ੍ਰੋਡਕਟਸ ਮਾਰਕੀਟ ਦੇ ਆ ਉਹ ਜੇ ਮੈਂ ਕੈਨੇਡਾ ਅਮਰੀਕਾ ਜਾਂ ਵਿਦੇਸ਼ੀ ਮੰਡੀ 'ਚ ਪਹੁੰਚਾ ਪਾਵਾਂ ਤੇ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਜਿਹੜੇ ਆ ਉਹ ਵੱਧ ਜੁੜ ਸਕਣ। ਫਿਲਮ ਜਿਹੜੀ ਆ ਬਹੁਤ ਡਿਫਰੈਂਟ ਫਿਲਮ ਆਉਣੀ ਆ, ਤੁਸੀਂ ਪਹਿਲੀ ਵਾਰੀ ਭੱਲਾ ਸਾਹਿਬ ਨੂੰ ਥਰੂ ਆਊਟ ਸੀਰੀਅਸ ਰੋਲ 'ਚ ਦੇਖੋਗੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਇਸ ਵੇਲੇ ਪ੍ਰਵੀਨ ਸ਼ਰਮਾ ਫ੍ਰਿਜ਼ਨ ਆਫਿਸ ਤੋਂ ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ ਹਾਂ। ਗੱਲਬਾਤ ਕਰਾਂਗੇ ਅੱਜ ਪੰਜਾਬੀ ਮਨੋਰੰਜਨ ਇੰਡਸਟਰੀ ਦੇ ਇੱਕ ਅਜਿਹੇ ਚਿਹਰੇ ਜਿਨ੍ਹਾਂ ਨੇ ਮਨੋਰੰਜਨ ਵੀ ਕੀਤਾ ਤੇ ਨਾਲੋਂ ਨਾਲ ਆਪਣੀਆਂ ਸੇਵਾਵਾਂ ਵੀ ਨਿਭਾਈਆਂ। ਅੱਜ ਤੁਹਾਨੂੰ ਲੈ ਚੱਲਾਂਗੇ 1996 ਦੇ ਦਹਾਕੇ ਦੇ ਵਿੱਚ, ਜਿੱਥੇ ਤੁਸੀਂ ਇੰਟਰਟੇਨਮੈਂਟ ਦਾ ਜ਼ਰੀਆ ਤੁਹਾਡਾ ਹੁੰਦਾ ਸੀ ਟੀਵੀ ਤੇ ਉਹਦੇ ਵਿੱਚ ਲਿਸ਼ਕਾਰਾ ਤੇ ਉਸ ਤੋਂ ਬਾਅਦ ਛਣਕਾਟੇ ਰਾਹੀਂ ਤੁਸੀਂ ਆਪਣੇ ਆਪ ਨੂੰ ਕਰਦੇ ਰਹੇ ਇੰਟਰਟੇਨਮੈਂਟ। ਤੁਸੀਂ ਨਹੀਂ, ਪੰਜਾਬ ਦੇ 3 ਅਹਿਮ ਤੇ ਵੱਡੇ ਚਿਹਰੇ ਤੁਹਾਡਾ ਕਰਦੇ ਰਹੇ ਇੰਟਰਟੇਨਮੈਂਟ ਤੇ ਉਹਨਾਂ ਚਿਹਰਿਆਂ ਦੇ ਵਿੱਚੋਂ ਅੱਜ ਇੱਕ ਚਿਹਰਾ ਬਾਲਮੁਕੰਦ ਸ਼ਰਮਾ ਜੀ ਸਾਡੇ ਨਾਲ ਹੋਣਗੇ, ਸਾਡੇ ਮਹਿਮਾਨ ਹੋਣਗੇ। ਬਾਲਮੁਕੰਦ ਸ਼ਰਮਾ ਜੀ ਨੇ ਲੋਕਾਂ ਨੂੰ ਸਿਰਫ ਇੰਟਰਟੇਨ ਨਹੀਂ ਕੀਤਾ, ਪੰਜਾਬ ਨੂੰ ਸੇਵਾਵਾਂ ਦਿੱਤੀਆਂ ਨੇ। ਉਹ ਐਕਸ AMD ਮਾਰਕਫੈਡ ਰਹੇ ਨੇ, ਬਹੁਤ ਵੱਡਾ ਅਹੁਦਾ ਹੈ, ਬਹੁਤ ਵੱਡੀਆਂ ਜ਼ਿੰਮੇਵਾਰੀਆਂ, 100 ਕਰੋੜਾਂ ਦਾ ਵਪਾਰ ਜਿਹੜਾ ਪੰਜਾਬ ਦਾ ਚੱਲਦਾ ਉਹਨਾਂ ਦੀ ਦੇਖ ਰੇਖ ਹੇਠ ਹੁੰਦਾ ਸੀ। ਉਹਨਾਂ ਦੇ ਨਾਲ ਚਰਚਾ ਕਰਾਂਗੇ ਕਿਵੇਂ ਰਿਹਾ ਕਾਮੇਡੀ ਦਾ ਸਫ਼ਰ ਤੇ ਕਿਵੇਂ ਅੱਜ ਪੰਜਾਬੀ ਸਿਨੇਮੇ ਨੂੰ ਕਿੱਥੇ ਦੇਖਦੇ ਨੇ ਤੇ ਨਾਲ ਹੋਰ ਕਈ ਅਹਿਮ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸ਼ਰਮਾ ਜੀ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ। ਦੋ ਸ਼ਰਮਾ ਭਰਾ ਇਕੱਠੇ ਹੋਏ ਆ। ਪ੍ਰਵੀਨ ਸ਼ਰਮਾ ਜੀ ਤੁਹਾਡਾ ਧੰਨਵਾਦ ਆ, ਰੇਡੀਓ ਪੰਜਾਬੀ ਧੰਨਵਾਦ ਆ। ਜਿਹੜੇ ਲੱਖਾਂ ਸਾਡੇ ਪੰਜਾਬੀ ਵੀਰ ਕੈਲੀਫੋਰਨੀਆ ਦੇਖ ਰਹੇ ਆ, ਉਹਨਾਂ ਜ਼ਰੀਏ ਤੁਸੀਂ ਮੈਨੂੰ ਇਹਨਾਂ ਲੋਕਾਂ ਪਹੁੰਚਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਅੱਛਾ ਸ਼ਰਮਾ ਜੀ, ਮੈਂ ਸ਼ੁਰੂਆਤ ਕੀਤੀ ਇਸ ਗੱਲ ਤੋਂ ਵੀ ਇਕੱਲੀਆਂ ਪਰਦੇ ਤੇ ਸੇਵਾਵਾਂ ਨਹੀਂ ਦਿੱਤੀਆਂ, ਹਸਾਇਆ ਵੀ ਹੈ ਲੋਕਾਂ ਨੂੰ ਤੇ ਨਾਲ ਪੰਜਾਬ ਦੇ ਜਿਹੜੇ ਹੋਰ ਅਹਿਮ ਮਸਲਾ ਹੈ, ਪੰਜਾਬ ਦਾ ਬਹੁਤ ਵੱਡਾ ਮਹਿਕਮਾ ਤੁਹਾਡੇ ਦੇਖ ਰੇਖ ਸੀਗਾ, ਤੁਸੀਂ ਉਹਦੇ ਐਡੀਸ਼ਨਲ ਐਕਸ ਜਿਹੜੇ AMD ਰਹੇ ਹੋ। ਤੇ ਪਰ ਹੁਣ ਇਹ ਸਭ ਤੋਂ ਪਹਿਲਾਂ ਇੱਥੋਂ ਸ਼ੁਰੂਆਤ ਕਰ ਲਈਏ ਵੀ ਇਹ ਕਿੰਨਾ ਕੁ ਔਖਾ ਸ਼ਰਮਾ ਜੀ ਵੀ ਦੋ ਚੀਜ਼ਾਂ ਨੂੰ, ਇੱਕ ਪਾਸੇ ਸ਼ੌਕ, ਇੱਕ ਪਾਸੇ ਪ੍ਰੋਫੈਸ਼ਨ ਨੂੰ ਇਕੱਠਿਆਂ ਤੋਰਨਾ। ਸ਼ਾਇਦ ਮੇਰਾ ਖਿਆਲ ਇਹੀ ਵਜ੍ਹਾ ਰਹੀ ਵੀ ਛਣਕਾਟੇ ਤੋਂ ਥੋੜੀ ਜਿਹੀ ਦੂਰੀ ਵੱਟਣੀ ਪੈ ਗਈ ਫਿਰ। ਪ੍ਰਵੀਨ ਜੀ ਇਹ ਤਾਂ ਤੁਸੀਂ ਸਹੀ ਫਰਮਾਇਆ ਕਿ ਛਣਕਾਟਾ ਦਾ ਜਦੋਂ ਪੀਕ ਸੀਗਾ ਉਧਰੋਂ ਮੇਰੀ ਪ੍ਰਮੋਸ਼ਨ ਹੋ ਗਈ ਤੇ ਮੈਂ ਚੰਡੀਗੜ੍ਹ ਆ ਗਿਆ ਤੇ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਗਈਆਂ ਤੇ ਪੌਜ਼ ਲੰਬਾ ਹੁੰਦਾ ਗਿਆ, ਕੋਈ ਸ਼ੱਕ ਨਹੀਂ। ਬਟ ਐਟ ਦਾ ਸੇਮ ਟਾਈਮ ਮੈਂ ਜਿਹੜਾ ਮਾਰਕਫੈਡ ਦਾ ਕੰਮ ਇੰਨੀ ਪੈਸ਼ਨ ਨਾਲ ਕੀਤਾ ਕਿ ਮੈਨੂੰ ਆਪਣੇ ਆਪ ਨੂੰ ਲੱਗਾ ਕਿ ਮੈਂ ਕੋਈ ਜਿਹੜੇ ਫੂਡ ਪ੍ਰੋਡਕਟਸ ਮਾਰਕੀਟ ਦੇ ਆ ਉਹ ਜੇ ਮੈਂ ਕੈਨੇਡਾ ਅਮਰੀਕਾ ਜਾਂ ਵਿਦੇਸ਼ੀ ਮੰਡੀ 'ਚ ਪਹੁੰਚਾ ਪਾਵਾਂ ਤੇ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਜਿਹੜੇ ਆ ਉਹ ਵੱਧ ਜੁੜ ਸਕਣ ਤੇ ਜਿਹੜੇ ਸਾਡੇ ਕਿਸਾਨ ਹੈਗੇ ਆ ਉਹਨਾਂ ਦੀ ਜਿਹੜੀ ਉਤਪਾਦ ਜਾਂ ਉਹਨਾਂ ਦੇ ਪ੍ਰੋਡਿਊਸ ਆ ਉਹ 'ਚ ਵੈਲਿਊਏਟ ਕਰਕੇ ਜੇ ਮੈਂ ਤੁਹਾਡੀਆਂ ਮੰਡੀਆਂ 'ਚ ਭੇਜ ਸਕਾਂ, ਇਹ ਮੇਰਾ ਪ੍ਰੋਫੈਸ਼ਨ ਸੀ। ਬਟ ਮੈਂ ਉਹਨੂੰ ਪੈਸ਼ਨ ਨਾਲ ਕੀਤਾ ਤੇ ਜਿਹੜਾ ਮੇਰਾ ਕਾਮੇਡੀ ਸੀਗਾ ਉਹ ਤਾਂ ਜਿਹੜਾ ਸ਼ੌਕ ਹੁੰਦਾ ਨਾ ਜੀ, ਉਹ ਤੁਹਾਡੀ ਮਰਜ਼ੀ ਹੁੰਦੀ, ਉਹਨੂੰ ਜਿੰਨਾ ਮਰਜ਼ੀ ਘਟਾ ਲਓ ਵਧਾ ਲਓ। ਮੈਂ ਆਪਣਾ ਸ਼ੌਕ ਜਿਹੜਾ ਉਹ ਬੰਦ ਨਹੀਂ ਕੀਤਾ, ਪੌਜ਼ ਲਿਆ ਸੀ। ਹੁਣ ਮੈਂ ਰਿਟਾਇਰ ਹੋ ਗਿਆ, ਹੁਣ ਮੈਂ ਸ਼ੌਕ ਤੁਰ ਪਿਆ ਦੁਬਾਰਾ।
ਠੀਕ ਮਤਲਬ ਪ੍ਰੋਫੈਸ਼ਨ ਚ ਸੇਵਾਵਾਂ ਦੇਤੀਆਂ। ਹੁਣ ਪੰਜਾਬੀ ਸਿਨੇਮੇ ਚ ਦੁਬਾਰਾ ਦੇਖ ਸਕਦੇ ਨੇ ਸਾਨੂੰ ਬਾਲ ਮੁਕੰਦ ਸ਼ਰਮਾ? ਬਿਲਕੁਲ ਜੀ, ਮੈਂ ਆਉਣ ਤੋਂ ਪਹਿਲਾਂ 2-3 ਫਿਲਮਾਂ ਕਰਕੇ ਆਇਆ ਹੈਗਾ। ਜੀ, ਉਹਨਾਂ ਚੋਂ ਇੱਕ 3 ਜੂਨ ਨੂੰ ਰਿਲੀਜ਼ ਹੋਈ ਆ, ਮਾਹੀ ਮੇਰਾ ਨਿੱਕਾ ਜਿਹਾ, ਜੀ, ਜੀ। ਜਸਵਿੰਦਰ ਭੱਲੇ ਦਾ ਬੇਟਾ ਪੁਖਰਾਜ ਭੱਲਾ ਹੀਰੋ ਆ, ਨਿੱਕਾ ਹਾਂਜੀ, ਰੋਲ ਮੇਰਾ ਵੀ ਉਹ 'ਚ ਹੈਗਾ, ਤੇ ਠੀਕ ਆ। ਉਹ ਫਿਲਮ ਰਿਲੀਜ਼ ਹੋ ਗਈ ਆ। ਇੱਕ ਫਿਲਮ ਤਿਆਰ ਹੈਗੀ ਆ, ਹੂੰ, ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਜੀ, ਪੁਖਰਾਜ ਭੱਲਾ ਵਿੱਚ ਲੀਡ ਰੋਲ ਆ, ਭੱਲਾ ਜੀ, ਸਾਹਿਬ ਵੀ ਹੈਗੇ ਆ, ਹੂੰ, ਉਹਦੇ ਵਿੱਚ ਮੈਂ ਰੋਲ ਕੀਤਾ ਹੈਗਾ। ਇੱਕ ਫਿਲਮ ਜਿਹੜੀ ਆ ਬਹੁਤ ਡਿਫਰੈਂਟ ਫਿਲਮ ਆਉਣੀ ਆ, ਤੁਸੀਂ ਪਹਿਲੀ ਵਾਰੀ ਭੱਲਾ ਸਾਹਿਬ ਨੂੰ ਥਰੂ ਆਊਟ ਸੀਰੀਅਸ ਰੋਲ 'ਚ ਦੇਖੋਗੇ, ਹੂੰ, ਜਸਵਿੰਦਰ ਭੱਲਾ ਜੀ ਨੂੰ। ਉਹ ਜੀ, ਫਿਲਮ ਹੈ ਉਡੀਕਾਂ ਤੇਰੀਆਂ। ਜੀ, ਪ੍ਰਤਾਪ ਜੀ, ਨੂਰੀ ਜੀ, ਹੂੰ, ਸੀਮਾ ਕੌਸ਼ਲ, ਬਿੰਦੂ ਦਾਰਾ ਸਿੰਘ, ਉਹਨਾਂ ਨੂੰ ਜੀ, ਲੈ ਕੇ ਫਿਲਮ ਜਿਹੜੀ ਉਹ ਸ਼ੂਟ ਹੋ ਚੁੱਕੀ ਆ, ਹੂੰ, ਉਡੀਕਾਂ ਤੇਰੀਆਂ। ਉਹਦੇ ਵਿੱਚ ਵੀ ਭੱਲਾ ਇੱਧਰ ਦੋਸਤ ਦਾ ਰੋਲ ਮੈਂ ਨਿਭਾਇਆ। ਸੋ ਮੈਂ ਹੁਣ ਜਿਹੜਾ ਫਿਲਮਾਂ ਵਿੱਚ ਵੀ ਆ ਰਿਹਾ, ਇਸ ਦੇ ਨਾਲ-ਨਾਲ ਪ੍ਰਵੀਨ ਜੀ ਸਾਨੂੰ ਇੱਕ ਮੌਕਾ ਮਿਲ ਰਿਹਾ ਕੈਨੇਡਾ ਵਸਦੇ ਪੰਜਾਬੀਆਂ ਦੀ ਸੇਵਾ ਕਰਨ ਦਾ। ਜੀ, ਪੂਰਾ ਅਗਸਤ ਮਹੀਨਾ ਸੀ, 5 ਅਗਸਤ ਤੋਂ ਲੈ ਕੇ 5 ਸਤੰਬਰ ਤੱਕ 10 ਸ਼ੋਅ ਕਰ ਰਹੇ ਆ ਕਾਮੇਡੀ ਦੇ। ਜੀ, ਬੀਨੂ ਢਿੱਲੋਂ ਜੀ ਦੀ ਨਿਰਦੇਸ਼ਨਾ ਹੇਠ ਹੂੰ, ਉਹ ਭੱਲਾ ਜੀ ਤੇ ਬੀਨੂ ਢਿੱਲੋਂ ਤੇ ਮੈਂ ਵੀ ਉਹਦਾ ਅੰਗ ਆ, ਤੇ ਕੋਈ 10 ਆਰਟਿਸਟ ਜਿਹੜੇ ਆ ਉਹ ਹੂੰ, ਪਹੁੰਚ ਰਹੇ ਕੈਨੇਡਾ ਵਿੱਚ। ਉਹਨਾਂ ਦੇ ਸ਼ੋਅ ਜਿਹੜੇ ਉਹ 5 ਅਗਸਤ ਸ਼ੁਰੂ ਹੋ ਕੇ 5 ਸਤੰਬਰ ਤੱਕ ਪੂਰਾ ਕੈਨੇਡਾ ਚੱਲਣਗੇ। ਹੂੰ, ਕਦੇ-ਕਦੇ ਹੱਸਣਾ ਜ਼ਰੂਰ ਚਾਹੀਦਾ ਇਹ ਸ਼ੋਅ ਦਾ ਨਾਮ। ਜੀ। ਵਾਹ ਜੀ ਵਾਹ! ਹਾਸਾ ਬਹੁਤ ਜ਼ਰੂਰੀ ਹੈ। ਜਿਹੜੇ ਹਿਸਾਬ ਨਾਲ ਇੱਧਰਲੀ ਸਾਡੀ ਲਾਈਫ ਆ, ਉਹਦੇ ਹਿਸਾਬ ਨਾਲ ਹਾਸਾ ਬੜਾ ਜ਼ਰੂਰੀ ਹੈ, ਐਂਟਰਟੇਨਮੈਂਟ ਬੜਾ ਜ਼ਰੂਰੀ ਹੈ। ਸ਼ਰਮਾ ਜੀ ਬਹੁਤ ਵਾਰ ਹਰ ਇੱਕ ਕਲਾਕਾਰ ਜਿਹੜਾ ਉਹਦਾ ਇੱਕ ਟੀਚਾ ਹੁੰਦਾ ਕਿ ਮੁਕਾਮ, ਹਰਮਨ ਪਿਆਰਤਾ ਦੇ ਵਿੱਚ ਮੁਕਾਮ ਹੋਣ, ਲੋਕ ਪਿਆਰ ਕਰਨ। ਪਰ ਇਹ ਕਿੰਨਾ ਕੁ ਔਖਾ ਡਿਸੀਜਨ ਸੀਗਾ ਵੀ ਜਦੋਂ ਛਣਕਾਟਾ ਪੀਕ ਤੇ ਸੀਗਾ, ਉਦੋਂ ਤੁਸੀਂ ਚੁਣਿਆ ਆਪਣੇ ਪ੍ਰੋਫੈਸ਼ਨ ਨੂੰ, ਕਲਾਕਾਰੀ, ਅਦਾਕਾਰੀ ਸ਼ੌਕ ਸੀ, ਇਹਨੂੰ ਪ੍ਰੋਫੈਸ਼ਨ ਨਹੀਂ ਲਿਆ ਜਾਂ ਹੁਣ ਮਤਲਬ ਕਿੱਥੇ ਦੇਖਦੇ ਹੋ ਆਪਣੇ ਆਪ ਨੂੰ? ਪ੍ਰਵੀਨ ਜੀ, ਮੈਨੂੰ ਲੱਗਦਾ ਕਿ ਮੈਨੂੰ ਕੋਈ ਮਲਾਲ ਨਹੀਂ ਉਸ ਪੌਜ਼ ਲੈਣ ਦਾ। ਹੂੰ, ਰਾਦਰ ਮੈਨੂੰ ਖੁਸ਼ੀ ਆ ਕਿ ਜਿਹੜੀ ਮੈਂ ਮੰਜ਼ਿਲ ਤੇ ਮਾਰਕਫੈਟ ਵਿੱਚ ਪਹੁੰਚ ਸਕਿਆ, ਸ਼ਾਇਦ ਉਹ ਸਾਡੇ ਮਹਿਕਮੇ ਦੇ ਕਿਸੇ ਅਧਿਕਾਰੀ ਨੂੰ ਇਸ ਤੋਂ ਪਹਿਲਾਂ ਮੌਕਾ ਨਹੀਂ ਸੀ ਮਿਲਿਆ। ਮੈਂ 2 ਸਾਲ ਜਿਹੜਾ ਤੁਸੀਂ ਕਿਹਾ ਹੂੰ, ਐਡੀਸ਼ਨਲ ਐਮਡੀ, ਜੀ, ਵਧੀਕ ਐਮਡੀ ਬਣਿਆ, ਕਿ ਮੈਨੂੰ 2017 ਦੇ ਵਿੱਚ ਗਵਰਨਮੈਂਟ ਨੇ ਕਿਹਾ ਕਿ ਤੁਸੀਂ ਦੇਖੋ ਐਗਜ਼ੈਕਟਿਵ ਡਾਇਰੈਕਟਰ 6 ਸਾਲ ਰਹਿ ਲਿਆ, ਤੇ ਹੂੰ, ਵਾਈ ਡੋਨਟ ਵੀ ਮੇਕ ਯੂ ਐਡੀਸ਼ਨਲ ਐਮਡੀ, ਤੇ ਪੋਸਟ ਜਿਹੜੀ ਉਹ ਮੇਰੇ ਵਾਸਤੇ ਕ੍ਰੀਏਟ ਕੀਤੀ ਗਈ। ਤੇ ਮੈਂ ਲੱਕੀ ਸੀਗਾ ਕਿ ਮੈਂ ਜਿਹੜੀ ਸਾਡੇ ਦੂਸਰੇ ਐਡੀਸ਼ਨਲ ਐਮਡੀ ਆਈਐਸ ਅਫਸਰ ਹੁੰਦੇ ਆ, ਤੇ ਜੀ, ਜਿਹੜਾ ਮਾਰਕਫੈਟ ਦਾ ਐਡੀਸ਼ਨਲ ਐਮਡੀ ਪਹਿਲਾਂ ਮੈਂ ਬਣਿਆ। ਤੇ ਹਾਂਜੀ, ਇਸ ਦੇ ਨਾਲ ਮੈਨੂੰ ਲੱਗਾ ਕਿ ਜੇ ਮੇਰੀ ਸਰਵਿਸ ਨੂੰ ਅਕਨੋਲਜ ਕੀਤਾ ਹੈਗਾ, ਤੇ ਹਾਂਜੀ, ਆਈ ਸ਼ੁੱਡ ਬੀ ਡਿਵੋਟਿੰਗ ਮੋਰ ਟਾਈਮ। ਇਫ ਟੂ ਹੂੰ, ਸਪੈਂਡ 100%, ਆਈ ਯੂਜ਼ ਟੂ ਡਿਵੋਟ 150%, ਕਿ ਮੈਂ ਜੀ, ਵੱਧ ਕੰਮ ਕਰਾਂ, ਤਾਂ ਕਿ ਜਿਹੜੀ ਮੇਰੀ ਮਾਰਕਫੈਟ ਨੂੰ ਜਿਹੜੀ ਸਮਰਪਿਤ ਭਾਵਨਾ ਹੈਗਾ, ਇਫ ਹੂੰ, ਹੂੰ। ਦੇਅਰ ਐਕਨੋਲਜ ਵੀ, ਆਈ ਸ਼ੁੱਡ ਰੀਪੇ ਬੈਕ। ਅੱਛਾ ਵਿੱਚ ਦੀ ਪੰਜਾਬੀ ਸਿਨੇਮੇ ਦਾ ਹੁਣ ਕਾਫ਼ੀ ਟਾਈਮ ਤੋਂ ਸੁਨਹਿਰਾ ਦੌਰ ਚੱਲਿਆ ਹੈ। ਵਿੱਚ ਦੀ ਉਹ ਕਲਾਕਾਰੀ ਵਾਲੇ ਕੀੜੇ ਨੇ ਉਸਨੇ ਤੰਗ ਨਹੀਂ ਕੀਤਾ ਸ਼ਰਮਾ ਜੀ ਵੀ ਹੁਣ ਮਿੱਤਰਾ ਚੱਲ ਇੱਧਰ ਤਾਂ ਬਹੁਤ ਹੋ ਗਿਆ, ਹੁਣ ਚੱਲੀਏ ਉੱਧਰ ਵੀ ਮਾੜਾ ਜਿਹਾ ਸਿਨੇਮੇ ਇੰਨੀ ਵੀ ਚੱਲੀਏ? ਨਹੀਂ, ਐਸੀ ਗੱਲ ਨਹੀਂ ਸੀ। ਹੂੰ, ਜਦੋਂ ਕਿਤੇ ਤਾਂ ਲੱਗਦਾ ਸੀ ਜਿਵੇਂ ਕੁਝ ਫੋਰਨ ਦੇ ਸ਼ੋਅ ਆਉਣੇ, ਹੂੰ, ਤਾਂ ਜਿਹੜੇ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਸੀਗੇ ਉਹਨਾਂ ਨੂੰ ਹੂੰ, ਬੇਨਤੀ ਕਰਨੀ, ਆਈ ਵਾਸ ਹਾਂਜੀ, ਪ੍ਰਵੀਨ ਜੀ, ਕਿ ਆਈ ਵਾਸ ਗੈਟਿੰਗ ਲੀਵ ਸੈਂਕਸ਼ਨ ਹੂੰ, ਟੂ ਕਮ ਟੂ ਯੂਐਸ, ਕਮ ਟੂ ਕੈਨੇਡਾ, ਕਮ ਟੂ ਆਸਟ੍ਰੇਲੀਆ, ਨਿਊਜ਼ੀਲੈਂਡ। ਉੱਥੇ ਹੂੰ, ਸ਼ੋਅ ਵਾਸਤੇ 2 ਵੀਕ ਜਾਂ 3 ਵੀਕ ਅਸੀਂ ਲਾ ਕੇ ਆਉਂਦੇ ਹੁੰਦੇ ਸੀਗੇ, ਕਿਉਂਕਿ ਜਦੋਂ ਤੁਸੀਂ ਡਿਪਾਰਟਮੈਂਟ 'ਚ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਆ, ਉੱਚ ਹੂੰ, ਅਧਿਕਾਰੀਆਂ ਨਾਲ ਤੁਹਾਡੇ ਅੱਛੇ ਰਿਲੇਸ਼ਨ ਬਣ ਜਾਂਦੇ ਆ, ਦੇ ਅੰਡਰਸਟੈਂਡ ਕਿ ਹੀ ਇਜ਼ ਡੂਇੰਗ ਇਟ ਐਜ਼ ਪੈਸ਼ਨ, ਤਾਂ ਹੂੰ, ਮੈਨੂੰ ਦਿੱਕਤ ਨਹੀਂ ਹੁੰਦੀ ਰਹੀ। ਬਟ ਇਹ ਆ ਕਿ ਜਿੱਦਾਂ ਹੁਣ ਫਿਲਮਾਂ ਦੇ ਵਿੱਚ ਕੰਮ ਕਰਨ ਲਈ ਤੁਹਾਨੂੰ ਯੂ ਨੀਡ ਟੂ ਹੈਵ 15 ਹੂੰ, ਟੂ 20 ਡੇਜ਼, 45 ਡੇਜ਼ ਸ਼ੂਟਿੰਗ ਚੱਲਦੀ ਆ, ਹਾਂਜੀ, ਉਹਨਾਂ ਛੁੱਟੀ ਲੈਣਾ ਸੰਭਵ ਨਹੀਂ ਸੀ ਹੁੰਦਾ। ਹੂੰ, ਇਸ ਕਰਕੇ ਛੋਟੇ ਰੋਲ ਜਦੋਂ ਕਿਤੇ ਕਰਦੇ ਮੌਕਾ ਮਿਲਦਾ ਮੈਂ ਕਰਦਾ ਰਿਹਾ ਵਾਂ, ਬਟ ਹੂੰ, ਲੰਬੇ ਰੋਲ ਵਾਸਤੇ ਫਿਰ ਲੰਬੇ ਦਿਨ ਚਾਹੀਦੇ ਸੀਗੇ, ਉਹਦੇ ਵਾਸਤੇ ਮੈਂ ਮਾਫੀ ਮੰਗਦਾ ਰਿਹਾ। ਬਟ ਹੂੰ, ਹੁਣ ਹੂੰ, ਕਿਉਂਕਿ ਅਵੇਲੇਬਲ ਹੋ ਗਿਆ, ਤੇ ਮੈਨੂੰ ਆਫਰ ਵੀ ਆ ਰਹੀਆਂ, ਤੇ ਮੈਂ ਹੂੰ। ਕਾਫੀ ਖੁੱਲ ਕੇ ਆਉਂਗਾ ਵੀ ਜੀ। ਤੇ ਸ਼ਰਮਾ ਜੀ ਅਸੀਂ ਤਾਂ ਜਦੋਂ EMPLOYE ਛੁੱਟੀ ਮੰਗਦੇ ਆ ਉਹ ਤਾਂ ਕਹਿੰਦੇ ਆ ਵੀ ਮੈਨੇਜਿੰਗ ਡਾਇਰੈਕਟਰ ਸਾਹਿਬ ਤੋਂ ਪੁੱਛ ਲਓ ਤੇ AMD ਸਾਹਿਬ ਵੀ ਕਿਸੇ ਤੋਂ ਗਾਂਹ ਪੁੱਛਣਾ ਪੈਂਦਾ, ਤੁਹਾਡੇ ਇਸ ਕੋਲ ਤਾਂ ਟੌਪ ਦਾ। ਕਿਉਂਕਿ ਏਦਾਂ ਪ੍ਰਵੀਨ ਜੀ, ਕਿਉਂਕਿ ਆਪਾਂ ਜੀ, ਸਿਸਟਮ ਦੇ ਵਿੱਚ ਹਰ ਬੰਦਾ ਕਿਤੇ ਰਿਪੋਰਟ ਬਿਲਕੁਲ, ਕਰ, ਮੇਰੇ ਕਰ ਉੱਪਰ ਸੈਕਟਰੀ ਰੈਂਕ ਦਾ ਆਈਐਸ ਅਫਸਰ ਐਮਡੀ ਹੁੰਦੇ ਆ, ਜਿਹੜੇ ਜੀ, ਬਹੁਤ ਸੀਨੀਅਰ ਆਈਐਸ ਆ। ਮਿਨਿਸਟਰ ਐਮਡੀ ਸਾਹਿਬ ਦੇ ਉੱਪਰ ਰਜਿਸਟਰ ਕੋਰਪੋਰੇਟ ਸੈਕਟਰੀ, ਫਿਰ ਫਾਈਨੈਂਸ਼ੀਅਲ ਕਮਿਸ਼ਨਰ ਕੋਆਪਰੇਸ਼ਨ, ਉਹਨਾਂ ਦੇ ਜੀ, ਗਾਂ ਮਿਨਿਸਟਰ, ਮਿਨਿਸਟਰ ਦੇ ਗਾਂ ਸੀਐਮ। ਸੋ ਇਹ ਤਾਂ ਚੇਨ ਤਾਂ ਹੁੰਦੀ ਆ, ਇਹ ਹੂੰ, ਚੇਨ ਫੋਲੋ ਵੀ ਕਰਨੀ ਚਾਹੀਦੀ ਹੈ, ਸਾਡੇ ਜਿਹੜੇ ਲੈਵਲ ਬਣੇ ਹੁੰਦੇ ਆ। ਬਟ ਬਿਲਕੁਲ, ਐਟ ਦ ਸੇਮ ਟਾਈਮ, ਜਦੋਂ ਤੁਸੀਂ ਆਪਣਾ ਕੰਮ 'ਚ ਆਪਣੀ ਪਹਿਚਾਣ ਲਾਣੇ ਆ, ਕੰਮ ਨੂੰ ਆਪਣੀ ਸਿਫਾਰਿਸ਼, ਮੇਰਾ ਪ੍ਰਵੀਨ ਜੀ ਕੋਈ ਸੀਗਾ ਕਿ ਹੂੰ, ਮੇਕ ਯੂਰ ਵਰਕ ਐਜ਼ ਯੂਰ ਸਿਫਾਰਿਸ਼, ਤੁਹਾਡਾ ਹੂੰ, ਕੰਮ ਤੁਹਾਡਾ ਬੋਲੇ, ਤਾਂ ਫਿਰ ਜੀ, ਤੁਹਾਨੂੰ ਸੱਜੇ ਖੱਬੇ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ। ਜੀ, ਜੀ, ਜੀ। ਅੱਛਾ ਇੱਕ ਕਈ ਵਾਰੀ ਨਾ ਚਰਚਾ ਹੁੰਦੀ ਹੈ ਜਦੋਂ ਚਰਚਾਵਾਂ ਪੰਜਾਬੀ ਸਿਨੇਮਾ ਦੇ ਚਿਹਰਿਆਂ ਬਾਰੇ ਹੁੰਦੀ ਆ। ਕਈ ਲੋਕ ਇਹ ਵੀ ਗੱਲ ਕਰਦੇ ਆ ਵਿੱਚ ਦੀ ਸ਼ਰਮਾ ਜੀ ਵੀ ਭੱਲਾ ਸਾਹਿਬ ਨਾਲ ਵਿਗੜ ਗਈ ਹੋਣੀ ਹੈ ਸ਼ਾਇਦ ਇਸ ਕਰਕੇ ਛਣਕਾਟਾ ਛੱਡ ਗਏ। 2007-8 ਚ ਤਾਂ ਇਹ ਅਫਵਾਹਾਂ ਨੇ ਬਾਹਲਾ ਦੌਰ ਫੜ ਲਿਆ ਸੀ। ਸਾਨੂੰ ਦੱਸੋ ਵੀ ਸੱਚਾਈ ਕੀ ਸੀ ਅਸਲ ਦੇ ਵਿੱਚ? ਬਿਲਕੁਲ ਕੋਈ ਇਹ 'ਚ ਸੱਚਾਈ ਨਹੀਂ ਸੀ। ਜੀ। ਅਫਵਾਹਾਂ ਸੀਗੀਆਂ। ਭੱਲਾ ਸਾਹਿਬ ਨੇ ਜਦੋਂ ਟੂਰ ਕਰਕੇ ਆਉਣਾ, ਮੈਨੂੰ ਦੱਸਣਾ ਆ ਕੇ, ਹੂੰ, ਮੀਡੀਆ ਬਣਿਆ ਪੁੱਛਦਾ ਵਾ, ਸ਼ਰਮਾ ਹੂੰ, ਜੀ ਨਹੀਂ ਆ ਰਹੇ। ਕਹਿੰਦੇ ਮੈਂ ਦੱਸਦਾ ਸੀ ਹੋਨੈਸਟਲੀ ਵੀ ਉਹ ਬਹੁਤ ਬਿਜ਼ੀ ਨੇ ਡਿਪਾਰਟਮੈਂਟ ਵਿੱਚ, ਤੇ ਜੀ। ਕੋਈ ਐਸੀ ਗੱਲ ਨਹੀਂ ਗੀ। ਹੂੰ, ਬਲਕਿ ਮੈਂ ਤਾਂ ਪ੍ਰਵੀਨ ਜੀ ਇਹ ਗੱਲ ਕੋਟ ਕਰਨੀ ਚਾਹੂੰਗਾ, ਹੂੰ, ਹੂੰ, ਇਹ ਪ੍ਰਮਾਤਮਾ ਨੇ ਇੰਨਾ ਕੁ ਬਲੈਸ ਕੀਤਾ
ਇੱਕ ਵਾਰੀ ਅਸੀਂ ਬਹੁਤ ਪੁਰਾਣੀ ਗੱਲ ਆ, ਵੈਨਕੂਵਰ ਮੀਡੀਆ ਤੇ ਲਾਈਵ ਹੋ ਰਹੇ ਸੀਗੇ, ਉਹ ਹੋਸਟ ਮੈਡਮ ਨੇ ਸਾਨੂੰ ਜਦੋਂ ਐਕਸਟੈਂਪੋਰਟ ਕੁਐਸਚਨ ਕਰਤਾ ਵੀ ਭੱਲਾ ਜੀ, ਸ਼ਰਮਾ ਜੀ, ਜਦੋਂ ਤੁਸੀਂ ਪਰਫਾਰਮ ਕਰਦੇ ਆ ਤਾਂ ਤੁਹਾਡੀ ਕਿੰਨੀ ਕੰਟਰੀਬਿਊਸ਼ਨ ਸ਼ਰਮਾ ਜੀ ਹੁੰਦੀ, ਕਿੰਨੀ ਕੰਟਰੀਬਿਊਸ਼ਨ ਭੱਲਾ ਸਾਹਿਬ ਦੀ ਹੁੰਦੀ ਆ। ਫਿਰ ਉਹ ਇੱਕ ਕੁਐਸਚਨ ਇਦਾਂ ਦਾ ਕਰ ਗਈ ਔਨ 에ਅਰ ਲਾਈਵ ਦੇ ਵਿੱਚ ਕਿ ਜੀ ਦੱਸੋ ਵੀ ਜਦੋਂ ਤੁਹਾਡੀ ਪੇਮੈਂਟ ਹੁੰਦੀ ਆ ਉਹ ਕਿੰਨਾ ਬਣਦੇ, ਭੱਲਾ ਜੀ ਕਿੰਨਾ ਰੱਖਦੇ, ਸ਼ਰਮਾ ਕਿੰਨੇ ਬਣਦੇ? ਤੇ ਭੱਲਾ ਜੀ ਕਹਿੰਦੇ ਮਾਫ ਕਰਨਾ ਮੈਡਮ, ਸਾਡੀ ਇੰਟਰਵਿਊ ਕਰਦੇ ਸਾਨੂੰ ਲੜਾਉਣ ਲੱਗੇ ਆਪਸ ਵਿੱਚ। ਮੈਂ ਇੱਕਦਮ ਸੇ ਗੱਲ ਫੜ ਲਈ, ਮੈਂ ਉਸ ਮੈਡਮ ਨੂੰ ਕਿਹਾ ਜੀ ਮੈਡਮ ਜਿੱਥੇ ਤੁਸੀਂ ਚਾਹੁੰਦੇ ਪਹੁੰਚਣਾ ਮੈਂ ਆਨਸਰ ਕਰਦਾ, ਸਾਡਾ ਦੋਨਾਂ ਦਾ ਆਪਸ ਵਿੱਚ ਅਨਰਿਟਨ ਟ੍ਰਾਂਸਪੇਰੈਂਟ ਐਗਰੀਮੈਂਟ ਆ ਕਿ ਜਿਹੜਾ ਨਾ ਆਪਾਂ ਹਾਕੀ ਖੇਡਦੇ ਆ ਪ੍ਰਵੀਨ ਜੀ, ਹਾਕੀ ਦੇ ਵਿੱਚ ਜਿਹੜਾ ਫਾਈਨਲ ਟੱਚ ਕਰਕੇ ਗੋਲ ਮਾਰਦਾ ਆਪਾਂ ਗੋਲ ਨੂੰ ਦਿੰਦੇ ਆ, ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦਾ ਡ੍ਰਿਬਲ ਕਰਕੇ ਬਾਲ ਨੂੰ ਰੀਚ ਕਰਦਾ ਉਹਦੀ ਭੂਮਿਕਾ ਵੀ ਆ। ਸੋ ਮੈਂ ਕਿਹਾ ਮੈਂ ਤੇ ਨੀਲੂ ਡੱਬੇ ਆ, ਭੱਲਾ ਜੀ ਇੰਜਨ ਆ, ਅਸੀਂ ਬਾਲ ਨੂੰ ਡ੍ਰਿਬਲ ਕਰਕੇ ਐਨ ਸੈੱਟ ਕਰਨਾ ਤਾਂ ਕਿ ਭੱਲਾ ਜੀ ਗੋਲ ਕਰਨ ਤੇ ਫਲੈਗਸ਼ਿਪ ਉੱਥੇ ਰਵੇ। ਕਿਉਂਕਿ ਸਾਡੇ ਸਮਾਜ 'ਚ ਜਿਹੜੇ ਵਰਤਾਰੇ ਨਾ ਜੀ, ਤੁਸੀਂ ਦੇਖਿਆ ਪਰਿਵਾਰ ਆ, ਭਾਵੇਂ ਦੋਸਤੀ ਆ, ਭਾਵੇਂ ਕੋਈ ਕੰਪਨੀ ਆ, ਕਿਤੇ ਵੀ ਜਦੋਂ ਪ੍ਰੋਬਲਮ ਆਉਂਦੀ ਆ ਜਾਂ ਪੈਸਾ, ਇਹ ਦੋ ਇਸ਼ੂ ਬਣਦੇ ਆ। ਤੇ ਪ੍ਰਮਾਤਮਾ ਨੇ ਇਹਨਾਂ ਬਲੈਸ ਕੀਤਾ ਕਿਉਂਕਿ ਜਸਵਿੰਦਰ ਭੱਲਾ ਜੀ ਐਜ਼ ਏ ਇਨਸਾਨ ਇੰਨੇ ਵਧੀਆ ਇਨਸਾਨ ਨੇ ਪ੍ਰਵੀਨ ਜੀ ਕਿ what does he does for me, I think I don't deserve that। ਜਿਨ੍ਹਾਂ ਮੈਨੂੰ ਪਿਆਰ ਕਰਦੇ, ਜਿਨ੍ਹਾਂ ਮੈਨੂੰ ਸਤਿਕਾਰ ਦਿੰਦੇ ਆ, ਜਿਨ੍ਹਾਂ ਮੈਨੂੰ ਫਾਈਨੈਂਸ਼ਲੀ ਸਪੋਰਟ ਕਰਦੇ ਆ। ਸੋ ਮੈਨੂੰ ਲੱਗਦਾ ਕਿ ਜਿਹੜੀ ਇਹ ਚੀਜ਼ ਹੈ ਨਾ, ਜਦੋਂ ਤੁਸੀਂ ਆਪ ਮੂੰਹ ਨਹੀਂ ਮੰਗਦੇ ਕੁਝ, ਜਦੋਂ ਤੁਹਾਨੂੰ ਤੁਹਾਡੀ ਕਦਰ ਪਾਉਂਦਾ ਅਗਲਾ, ਤੇ ਉਸ ਇਨਸਾਨ ਵਰਗਾ ਇਨਸਾਨ ਬਣਨਾ ਬੜਾ ਔਖਾ ਵਾ। ਸਾਡੇ 'ਚ ਕਦੀ ਦਿੱਕਤ ਨਹੀਂ ਆਈ ਤੇ ਮੈਨੂੰ ਲੱਗਦਾ ਨਹੀਂ ਸਾਡੇ 'ਚ ਹਜੇ ਕੋਈ ਇੱਕ ਵਾਰ ਵੀ ਕਿਤੇ ਬੇਇਤਫਾਕੀ ਹੋਈ ਹੋਵੇ ਜਾਂ ਕਿਤੇ ਕੋਈ ਇਸ਼ੂ ਆਫ ਕਨਫਰੰਟੇਸ਼ਨ ਹੋਇਆ ਹੋਵੇ। ਸੋ ਵੀ ਆਰ ਬਲੈਸਡ। ਨਹੀਂ ਸ਼ਰਮਾ ਜੀ, ਬਿਲਕੁਲ ਨੋ ਡਾਊਟ, ਪੈਸਾ ਕਿ ਕਲਾਕਾਰ ਇੱਕ ਜੋ ਕਾਰੋਬਾਰ ਕਰਦਾ ਉਹਦੇ ਲਈ ਇੱਕ ਐਸਪੈਕਟ ਜ਼ਰੂਰ ਹੁੰਦਾ, ਇੱਕ ਐਂਗਲ ਜ਼ਰੂਰ ਹੁੰਦਾ, ਪਰ ਕਲਾਕਾਰ ਕਈ ਕੰਮ ਟੀਮ ਵਰਕ ਲਈ ਕਰਦਾ, ਕੋਈ ਕੰਮ ਉਹ ਆਪਣੀ ਟੀਮ ਦੇ ਲਈ ਕਰਦਾ, ਕੋਈ ਕੰਮ ਉਹਨੂੰ ਇਹ ਹੁੰਦਾ ਕਿ ਇਹਦੇ ਵਿੱਚ ਪੈਸਾ ਨਹੀਂ ਮੈਟਰ ਕਰਦਾ, ਇਹਦੇ 'ਚ ਜਿਹੜੀ ਇਹਦੀ ਕੁਆਲਿਟੀ ਨਿਕਲ ਰਹੀ ਹੈ ਉਹ ਮੈਟਰ ਕਰਦੀ ਹੈ। ਜੀ ਜੀ ਜੀ। ਅੱਛਾ ਅਗਲੇ ਜੀ ਸ਼ਰਮਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਨਹੀਂ ਮੈਂ ਤਾਂ ਇਹ ਕਹਿਣ ਲੱਗਾ ਸੀ ਕਿ ਜਿਹੜੀ ਤੁਹਾਡੀ ਨਾ ਲਾਈਫ ਦੇ ਵਿੱਚ ਵੀ, ਆਪਣੀ ਪਰਿਵਾਰ ਚਲਾਉਣ ਵਿੱਚ ਵੀ ਨਾ ਸਬਰ ਸੰਤੋਖ ਜਿਹੜਾ ਵਾ ਇਹ ਬਹੁਤ ਵੱਡਾ ਹੁੰਦਾ ਵਾ ਕਿ ਜਦੋਂ ਤੁਸੀਂ ਆਪਣੀ ਪੇਸ਼ੈਂਸ ਨਾਲ ਚੱਲਦੇ ਆ ਰਿਲੇਸ਼ਨ ਨੂੰ। ਕਿਉਂਕਿ ਮੈਂ ਇਹਨਾਂ ਮੁਲਕਾਂ 'ਚ ਬਹੁਤ ਟਰੈਵਲ ਕਰਦਾ ਤੇ ਮੈਂ ਹਰ ਪਰਿਵਾਰ 'ਚ ਇੱਕੋ ਬੇਨਤੀ ਕਰਦਾ ਹੁੰਦਾ ਕਿ ਜੇ ਤੁਸੀਂ ਰਿਸ਼ਤਿਆਂ ਦੀ ਸੰਭਾਲ ਕਰ ਲਈ ਨਾ ਜੀ, ਆਪਣੀ ਇਹ ਸੰਭਾਲ ਲੈ ਤਾਂ ਡਾਲਰ ਘੱਟ ਵੀ ਕਮਾ ਲਓ ਤਾਂ ਭੁੱਖ ਜਾਂਦੀ। ਜੇ ਰਿਸ਼ਤੇ ਗਵਾ ਲਏ, ਬੱਚੇ ਗਵਾ ਲਏ ਜਾਂ ਪਰਿਵਾਰਾਂ 'ਚ ਵੀ ਤੁਹਾਡੇ ਬਖਰੇਵੇਂ ਪੈ ਗਏ ਤਾਂ ਡਾਲਰ ਕਿਸੇ ਕੰਮ ਨਹੀਂ ਆਉਂਦੇ। ਮੇਰੀ ਭਾਵਨਾ ਤੇ ਹੈ ਜੀ ਜੀ ਜੀ। ਅੱਛਾ ਸ਼ਰਮਾ ਜੀ, ਇਹਨਾਂ ਜ਼ਰੂਰ ਦੱਸਿਓ ਵੀ ਪਹਿਲਾਂ ਜਿਹੜੀ ਕਾਮੇਡੀ ਸੀ ਤੇ ਹੁਣ ਦੀ ਜਿਹੜੀ, ਕਿਉਂਕਿ ਤੁਸੀਂ 3 ਦਹਾਕਿਆਂ ਦੀ ਕਾਮੇਡੀ ਨੂੰ ਦੇਖਿਆ ਵਾ, 1990 ਵਾਲਾ, 2000 ਵਾਲਾ, 2010 ਤੱਕਰ, ਫਿਰ 2020 ਵੀ ਆਪਾਂ ਕ੍ਰਾਸ ਕਰਕੇ 22 ਚ ਬੈਠੇ ਆ। 3 ਦਹਾਕਿਆਂ ਤੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਹੋ, ਵਿਚਰ ਰਹੇ ਹੋ ਔਰ ਵਿੱਚ ਕੰਮ ਕਰ ਰਹੇ ਹੋ। ਕਿੰਨਾ ਕੁ ਫਰਕ ਆ ਗਿਆ ਕਾਮੇਡੀ ਦੇ ਵਿੱਚ? ਕੀ ਫਰਕ ਆ ਗਿਆ? ਕਿੱਥੇ ਕਿਹੜੀਆਂ ਚੀਜ਼ਾਂ ਤੁਹਾਨੂੰ ਮਹਿਸੂਸ ਹੁੰਦੀਆਂ ਜਾਂ ਤੁਹਾਨੂੰ ਲੱਗਦਾ ਕਿ ਟੈਕਨੋਲੋਜੀ ਨੇ ਚੀਜ਼ਾਂ ਸੌਖੀਆਂ ਕਰਤੀਆਂ? ਕੀ ਫਰਕ ਦਿਖਿਆ ਸਾਨੂੰ? ਕਿਉਂਕਿ ਮੈਨੂੰ ਇਹ ਕਾਮੇਡੀ ਬਾਰੇ ਬਹੁਤਾ ਨਹੀਂ ਪਤਾ। ਦੋ ਵੱਡੇ ਫਰਕ ਆਏ ਜੀ। ਇੱਕ ਤਾਂ ਇਹ ਹੈਗਾ ਕਿ ਜਿਹੜੀ ਪੰਜਾਬੀ ਕਾਮੇਡੀ ਪਹਿਲਾਂ ਸਲੋ ਹੁੰਦੀ ਸੀ, ਹੁਣ ਬਹੁਤ ਸਪੀਡ ਵਾਲੀ ਕਾਮੇਡੀ ਹੋ ਗਈ ਹੈ, ਸਪੀਡ ਬੜੀ ਫਾਸਟ ਹੋ ਗਈ ਆ। ਦੂਸਰਾ ਟੈਕਨੋਲੋਜੀ, ਤੁਸੀਂ ਗੱਲ ਕੀਤੀ ਟੈਕਨੋਲੋਜੀ ਵਿੱਚ, ਤੁਹਾਨੂੰ ਯਾਦ ਹੋਏਗਾ ਛਕਾਟਾ 88 ਸਾਲ ਪਹਿਲਾਂ ਲੈ ਕੇ ਆਏ, ਇਟ ਵਾਸ ਐਨ ਆਡੀਓ ਕੈਸਟ। 10-12 ਸਾਲ ਆਡੀਓ ਕੈਸਟ ਆਉਂਦੀ ਰਹੀਆਂ, ਫਿਰ ਸੀਡੀ ਆਈ, ਫਿਰ ਡੀਵੀਡੀ ਆਈ, ਇੱਕ ਯੁੱਗ ਬਦਲਦਾ ਨਾ ਜੀ। ਵੀਡੀਓ ਵਿੱਚ ਮੰਨ ਲਾ ਕੇ 2000 ਤੋਂ ਬਾਅਦ ਲਗਾਤਾਰ, ਫਿਰ ਸਾਡਾ 2003 ਵਿੱਚ ਆ ਗਿਆ ਸਾਡਾ ਚਾਚਾ ਸੁਧਰ ਗਿਆ, 2004 ਚ ਅੰਮ੍ਰਿਤਸਰ ਦਾ ਪਾਣੀ, ਫਿਰ ਜੜਤੇ ਕੋਕੇ, ਕਰਤਾ ਕੁੰਡਾ, ਕਰਤੀਆਂ ਗਸਰਾਂ, ਮਿੱਠੇ ਪੋਚੇ, ਇੱਕ ਸੀਰੀਜ਼ ਬਣਨ ਲੱਗੀ। ਉਹ ਵੀਡੀਓ ਚਲਦੇ ਚਲਦੇ ਮੁੜ ਕੇ ਆ ਕੇ ਯੁੱਗ ਆ ਗਿਆ ਪੈਨ ਡਰਾਈਵ ਦਾ, ਫਿਰ ਹੁਣ ਸੋਸ਼ਲ ਮੀਡੀਆ ਹਾਵੀ ਹੋ ਗਿਆ। ਸੋਸ਼ਲ ਮੀਡੀਆ ਯੁੱਗ ਵਿੱਚ ਵੀ ਮੈਂ ਤੇ ਭਲਾ ਹੀ ਸੋਚਿਆ ਕਿ ਟਾਈਮ ਲੋਕਾਂ ਕੋਲ ਬਹੁਤ ਘੱਟ ਆ, ਲੰਬੀਆਂ ਗੱਲਾਂ ਸੁਣਨ ਦਾ ਕਿਸੇ ਵਕਤ ਨਹੀਂ। ਅਸੀਂ ਫਿਰ 30 ਸੈਕਿੰਡ ਦਾ, 45 ਸੈਕਿੰਡ ਦਾ, 1 ਮਿੰਟ ਦੇ ਛੋਟੇ ਛੋਟੇ ਜਿਹੜੇ ਕਲਿੱਪ ਆ, ਉਹ ਪੋਲੀਟੀਕਲ ਸਟਾਰ ਹੈਗੇ ਆ ਜਾਂ ਸੋਸ਼ਲ ਸਟਾਰ ਹੈਗੇ ਆ, ਉਹ ਬਣਾ ਕੇ ਪਾਉਣੇ ਸ਼ੁਰੂ ਕੀਤੇ। ਤੁਸੀਂ ਇਮੇਜਿਨ ਕਰੋ ਭਲਾਈ ਦੇ ਫੇਸਬੁੱਕ ਤੇ ਹੀ 38 ਲੱਖ ਫਾਲੋਅਰ ਆ। 10 ਮਿੰਟ ਦੀ ਵਾਇਰਲ ਗੱਲ ਹੋ ਜਾਂਦੀ ਆ ਤੇ ਦੁਨੀਆ ਦੇ ਹਰ ਕੋਈ ਗਾਂਧੀ ਭੇਜਦਾ। ਉਹ ਸਾਡਾ ਮੈਸੇਜ ਜਿਹੜਾ ਉਹ ਛਨਕਾਟੇ ਵਰਗਾ ਮੈਸੇਜ ਹੀ ਸਕਿੰਟਾਂ ਮਿੰਟਾਂ 'ਚ ਦੁਨੀਆ ਭਰ ਪਹੁੰਚ ਜਾਂਦਾ। ਜੀ 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 ਜੀ। ਅੱਛਾ ਇੱਕ ਗੱਲ ਜ਼ਰੂਰ ਦੱਸਿਓ ਵੀ ਕਿਤੇ ਟੀਵੀ ਤੋਂ ਦੂਰ ਹੋਣ ਦਾ ਇੱਕ ਕਾਰਨ ਇਹ ਤਾਂ ਨਹੀਂ ਸੀਗਾ ਵੀ ਅਫਸਰੀ ਆ ਗਈ ਸੀ ਤੇ ਮੁੜ ਕੇ ਡਾਇਰੈਕਟਰਾਂ ਤੇ ਜਾਂ ਦੂਜਿਆਂ ਤੇ ਰੋਹ ਵੱਜਣ ਲੱਗ ਪਿਆ ਹੋਵੇ ਸ਼ਰਮਾ ਜੀ ਦਾ? ਨੋ ਨਾਟ ਐਟ ਆਲ ਜੀ। ਬਲਕਿ ਅਸੀਂ ਤਾਂ, ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਜੌਬ ਵਿੱਚ ਜਦੋਂ ਸੀਗੇ, ਅਸੀਂ ਉਦੋਂ ਵੀ ਮੁੱਖ ਮੰਤਰੀ ਤੇ ਮਿਨਿਸਟਰਾਂ ਤੇ 22 ਨੇ ਕੀਤੇ ਆ, ਔਰ ਬਿਲਕੁਲ ਦੁਨੀਆ ਇਸ ਗੱਲ ਦੀ ਗਵਾਹ ਵਾ ਕਿ ਪ੍ਰਵੀਨ ਜੀ ਅਸੀਂ ਡੋਲੇ ਨਹੀਂ ਜੀ, ਅਸੀਂ ਬਿਲਕੁਲ ਚਟਾਨ ਨੂੰ ਖੜੇ ਰਹੇ। ਬਿਕੋਜ਼ ਅਸੀਂ ਜਿਹੜਾ ਆਪਣੀ ਕਮੇਡੀ ਨੂੰ ਵੀ ਤੁਹਾਡੇ ਜਰਨਲਿਜ਼ਮ ਵਾਂਗੂ ਲਿਆ ਕਿ ਅਸੀਂ ਵੀ ਇੱਕ ਜਰਨਲਿਜ਼ਮ ਦਾ ਢੰਗ ਹੈਗਾ ਵਾ। ਅਸੀਂ ਵੀ ਸਮਾਜ ਵਿੱਚ ਇੱਕ ਚੰਗੀ ਗੱਲ ਨੂੰ ਕਹਿਣਾ ਚਾਹੁੰਦੇ ਆ, ਔਰ ਚੰਗੀ ਗੱਲ ਵਾਸਤੇ ਸਾਨੂੰ ਨਿਡਰ ਹੋ ਕੇ ਜਦੋਂ ਅਸੀਂ ਚੱਲੇ ਆ ਤੇ ਲੋਕ ਨਾਲ ਖੜੇ ਆ, ਤੇ ਲੋਕਾਂ ਦੇ ਖੜਨ ਕਰਕੇ ਮੈਨੂੰ ਲੱਗਦਾ ਜਿਹੜਾ ਅਸੀਂ
ਤੇ ਵਟ ਕਿਸੇ ਅਫਸਰ ਨੇ ਨਾਰਾਜ਼ਗੀ ਨਹੀਂ ਜਤਾਈ ਸ਼ਰਮਾ ਜੀ ਵੀ ਸ਼ਰਮਾ ਜੀ ਤੁਸੀਂ ਉਹ ਕੈਸਟ 'ਚ ਜਾਂ ਉਹ ਫਿਲਮ 'ਚ ਜਾਂ ਉਹ ਵੀਡੀਓ 'ਚ ਤਾਂ ਮਹਿਕਮੇ ਬਾਰੇ ਐਂ ਕਹਿੰਦੇ ਸੀਗੇ ਜੀ, ਸਰਕਾਰ ਬਾਰੇ ਐਂ ਕਹਿੰਦੇ ਸੀ, ਸਾਡਾ ਥੋੜ੍ਹਾ ਜਿਹਾ ਖਿਆਲ ਰੱਖ ਲਿਆ ਕਰੋ, ਕਦੇ ਏਦਾਂ ਦਾ ਐਕਸਪੀਰੀਅੰਸ ਵੀ ਹੋਇਆ? ਇਦਾਂ ਦੇ ਐਕਸਪੀਰੀਅੰਸ ਪੋਲੀਟੀਕਲੀ ਮੈਂ ਤੁਹਾਨੂੰ ਕੋਟ ਕਰ ਹੀ ਦਿੰਦਾ ਜੀ, ਕਿ ਅਸੀਂ 99 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜੱਦੀ ਪਿੰਡ ਗਏ, ਉਹਨਾਂ ਨੇ ਖੇਡ ਸਟੇਡੀਅਮ ਬਣਾਇਆ ਉੱਥੇ, ਬਾਦਲ। ਤੇ ਸਟੇਡੀਅਮ ਬਾਦਲ ਪਿੰਡ ਗਏ ਤੇ ਉਹਨਾਂ ਨੇ ਉਹਦਾ ਉਦਘਾਟਨ ਕਰਨ ਵਾਸਤੇ ਕਾਫੀ ਇਕੱਠ ਕੀਤਾ ਤੇ 4 21 ਜੋੜੀਆਂ ਬਣਾਈਆਂ ਸੀ ਕਲਾਕਾਰਾਂ ਦੀਆਂ। ਜੀ। ਗੁਰਦਾਸ ਮਾਨ ਸਾਹਿਬ ਸਿੰਗਿੰਗ ਲਈ ਬੁਲਾਏ, ਹੂੰ, ਭਗਵੰਤ ਮਾਨ ਜੀ ਉਦੋਂ ਹੂੰ, ਪੋਲਿਟਿਕਸ ਨਹੀਂ ਸੀ ਆਈ, ਐਜ਼ ਅ ਹੂੰ, ਕਮੇਟੀ ਹੂੰ, ਜਸਵਿੰਦਰ ਭੱਲਾ ਜੀ, ਮੈਂ ਗਏ ਤੇ ਹੂੰ, ਸਾਡੀ ਉਹ ਵਾਰੀ ਸਟੇਜ ਤੇ ਜਾਂਦੀ ਆਈ ਤਾਂ ਹਾਂਜੀ, ਸੁਖਬੀਰ ਬਾਦਲ ਜੀ ਸਾਡੇ ਕੋਲ ਆਏ, ਹਾਂਜੀ। ਕਹਿੰਦੇ ਤਵਾ ਲਾਉਣਾ, ਸਾਡਾ ਖਿਆਲ ਰੱਖਿਓ। ਤੇ ਜੀ, ਭੱਲਾ ਜੀ। ਜੀ ਇਸ ਤਾਂ ਉਹ ਗੱਲ ਕਰਤੀ ਵੀ ਹੂੰ। ਦੇਖੀ ਕਮਲੇ ਐਟਨਾ ਵਾਰੀ ਯਾਦ ਕਰਾਤਾ। ਤੇ ਉਹ ਸਾਨੂੰ ਕਿਆ ਅਸੀਂ ਸਟੇਜ ਤੇ ਚੜ੍ਹ ਕੇ ਜਾਂਦੇ ਹੀ ਉਦੋਂ ਹੂੰ, ਮਿਸਟਰ ਬਾਦਲ ਵੀ ਬੈਠੇ ਸੀ ਮੰਚ ਦੇ ਮੂਹਰੇ ਤੇ ਅਸੀਂ ਹਾਂਜੀ। ਖੁੱਲ੍ਹ ਕੇ ਗੱਲ ਸੁਣਾਤੀ। ਅਸੀਂ ਹੂੰ, ਕਿਹਾ ਵੀ ਇਸ ਪਿੰਡ ਦੇ 40 ਸਾਲ ਪਹਿਲਾਂ ਸਰਪੰਚ ਸੀ ਪ੍ਰਕਾਸ਼ ਸਿੰਘ ਬਾਦਲ, ਹੁਣ ਹੂੰ, ਤਾਂ ਪੰਜਾਬ ਦੇ ਮੁੱਖ ਮੰਤਰੀ ਨੇ। ਜਦੋਂ ਹੂੰ, ਸਰਪੰਚ ਹੁੰਦੇ ਸੀ ਉਦੋਂ ਮਹਾਲੀ ਤੋਂ ਸਵਰਾਜ ਟਰੈਕਟਰ ਦਾ ਮਾਲਕ ਆਇਆ ਵੀ ਹੂੰ। ਬਾਦਲ ਸਾਹਿਬ ਮੈਂ ਟਰੈਕਟਰ ਬਣਾਇਆ, ਹਾਂਜੀ, ਬੜਾ ਹਾਂਜੀ, ਟਰੈਕਟਰ ਵਾ, ਇਹ ਹਾਂਜੀ। ਟਰੈਕਟਰ ਸਾਡਾ ਵਰਤ ਕੇ ਦੇਖੋ ਤੇ ਤੁਹਾਡੇ ਕਹਿਣ ਤੇ ਲੋਕੀ ਯਕੀਨ ਕਰਨਗੇ, ਤੁਸੀਂ ਹੂੰ, ਵਰਤੋ, ਮੈਂ 2 ਮਹੀਨੇ ਬਾਅਦ ਕੈਂਪ ਲਾਉਂਗਾ ਉੱਥੇ ਦੱਸਿਓ ਸਟੇਜ ਤੇ ਆ ਕੇ। ਜਦੋਂ ਹੂੰ, ਪ੍ਰਿੰਸ ਜੀ ਬਾਦਲ ਸਾਹਿਬ ਨੇ ਉਹ ਹੂੰ, ਟਰੈਕਟਰ ਵਰਤਿਆ ਤੇ ਹੂੰ, ਐਮਡੀ ਦੁਆਰਾ 2 ਮਹੀਨੇ ਬਾਅਦ ਲਾਗੇ ਪਿੰਡ ਕਾਲਚਰਾ ਨਹੀਂ ਆਇਆ, ਉੱਥੇ ਹੂੰ, ਕੈਂਪ ਲਾਇਆ, ਹੂੰ, ਫਾਰਮਰ ਆਏ, ਉਹ ਕਹਿੰਦਾ ਜੀ ਭੈਣੋ ਭਰਾਵੋ ਮੈਂ ਟਰੈਕਟਰ ਬਣਾਇਆ ਸਵਰਾਜ, ਇਹਦੇ ਚ ਹੂੰ, ਆਹ ਫਾਇਦਾ ਵਾ, ਘਸਾਈ ਘੱਟ ਆ, ਇਹਦੀ ਐਵਰੇਜ ਬੜੀ ਅੱਛੀ ਆ, ਹੂੰ, ਮੇਤੇ ਯਕੀਨ ਨਹੀਂ, ਸਾਡੇ ਨਾਲ ਦੇ ਪਿੰਡ ਸਰਪੰਚ ਪ੍ਰਕਾਸ਼ ਸਿੰਘ ਬਾਦਲ ਆਏ ਆ, ਇਹਨਾਂ ਹੂੰ। ਨੂੰ ਪੁੱਛ ਲਓ। ਲਓ ਜੀ ਹਾਂ, ਬਾਦਲ ਸਾਹਿਬ ਸਟੇਜ ਤੇ ਬੁਲਾ ਲਿਆ ਮੰਚ ਤੇ, ਬਾਦਲ ਸਾਹਿਬ ਕਹਿੰਦੇ ਭੈਣੋ ਤੇ ਭਰਾਵੋ ਹਾਂ, ਵਾਹਿਗੁਰੂ ਜੀ ਕਾ ਖਾਲਸਾ ਹਾਂ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ। ਫਤਿਹ, ਤੁਹਾਨੂੰ ਮੇਰੇ ਕੋਲ ਜੋ ਮਰਜ਼ੀ ਕਹਾ ਲਓ ਹਾਂਜੀ। ਪਰ ਸਾਡਾ ਫੋਰਡ ਫੋਰਡ ਹੀ ਆ, ਠੀਕ ਇਹ ਆ। ਪਿਕਚਰਾਂ ਇਹ ਸਵਰਾਜ ਵੇਚ ਕੇ ਫੋਰਡ, ਯਾਨੀ ਹੂੰ, ਅਸੀਂ ਤਾਂ ਬਾਈ ਨੇਮਸ ਮੂੰਹ ਹੂੰ, ਤੇ ਗੱਲ। ਕਿਆ ਬਾਤ ਹੈ! ਬੜੀ ਰੌਚਕ ਗੱਲ ਆ, ਅੱਛਾ ਤੇ ਉਸ ਤੋਂ ਬਾਅਦ ਤਾਂ ਫਿਰ 97 ਚ ਬਾਦਲ ਸਾਹਿਬ ਫਿਰ ਮੁੱਖ ਮੰਤਰੀ ਬਣ ਗਏ ਸੀਗੇ ਆਪਣੇ ਸ਼ਰਮਾ ਜੀ ਤੇ ਜੀ ਫਿਰ ਉਦੋਂ ਬਾਅਦ ਬਾਦਲ ਸਾਹਿਬ ਨੇ ਕਦੇ ਜਦੋਂ ਗੱਲਾਂ ਬਾਤਾਂ ਕਿਉਂਕਿ ਵਾਇਆ ਮਹਿਕਮਾ ਵੀ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਮੀਟਿੰਗਸ ਦੇ ਵਿੱਚ ਤੇ ਵੈਸੇ ਵੀ ਮੌਕਾ ਮਿਲਦਾ ਹੋਣਾ ਹੈ। ਉਦੋਂ ਫਿਰ ਕਿੱਦਾਂ ਦੇ ਐਕਸਪੀਰੀਅੰਸ ਰਹੇ? ਕਦੇ ਬਾਦਲ ਉਹ ਸਾਹਿਬ ਤਾਂ ਰਾਤਰ ਮੈਂ ਪ੍ਰਵੀਨ ਜੀ ਤੁਹਾਡੇ ਮਾਧਿਅਮ ਰਾਹੀਂ ਦੱਸਣ ਲੱਗਾ, ਇਹ ਵੀ ਤਜਰਬਾ ਜਾਤੀ ਆ ਕਿ ਜੀ। ਏਡਾ ਵੱਡਾ ਫੋਰਮ ਸਾਨੂੰ ਮਿਲਿਆ। ਹੂੰ, 99 ਦੀ ਗੱਲ ਹੈ, ਹੂੰ, ਜਦੋਂ ਚਟਾਲਾ ਸਾਹਿਬ ਮੁੱਖ ਮੰਤਰੀ ਰਹਿਣਾ ਸੀਗੇ, ਬਾਦਲ ਸਾਹਿਬ ਪੰਜਾਬ ਮੁੱਖ ਮੰਤਰੀ ਸੀ, ਇਹ ਹੂੰ, ਦੋਨਾਂ ਦਾ ਪਿਆਰ ਵੀ ਬਹੁਤ ਸੀਗਾ। ਤੇ ਹੂੰ। ਤੁਹਾਨੂੰ ਯਾਦ ਆ ਬਠਿੰਡੇ ਦੇ ਕੋਲ ਪਿੰਡ ਕਿੱਲਿਆਂ ਵਾਲੀ ਆ, ਅੱਧਾ ਪਿੰਡ ਪੰਜਾਬ ਚ ਅੱਧਾ ਹਰਿਆਣੇ ਚ ਆ। ਅੱਧਾ ਹਰਿਆਣੇ ਚ ਹੈ, ਬਿਲਕੁਲ। ਉਸ ਪਿੰਡ ਦੇ ਵਿੱਚ ਬਾਦਲ ਸਾਹਿਬ ਤੇ ਚਟਾਲਾ ਸਾਹਿਬ ਮਿਲ ਕੇ ਚੌਧਰੀ ਦੇਵੀ ਲਾਲ ਜੀ ਦੀ ਬਰਸੀ ਮਨਾਈ, ਠੀਕ ਹੈ। ਪ੍ਰੋਬਬਲੀ 25 ਸਤੰਬਰ ਸੀ, ਮੈਨੂੰ ਡੇਟ ਵੀ ਯਾਦ ਆ। ਹੂੰ, ਉਹਦੇ ਵਿੱਚ 2 ਲੱਖ ਬੰਦੇ ਦਾ ਇਕੱਠ ਹੋਇਆ ਪ੍ਰਵੀਨ ਜੀ, ਬਹੁਤ ਦੂਰ ਤੱਕ ਨਿਗਾਹ ਜਾਂਦੀ ਸੀ, ਲੋਕ ਸੀ। ਤੇ ਜੀ। ਉੱਥੇ ਮੰਚ ਤੇ ਪਤਾ ਕੌਣ ਬੈਠੇ ਸੀਗੇ? ਹੂੰ, ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਹੂੰ, ਤੇ ਡਿਪਟੀ ਪ੍ਰਧਾਨ ਮੰਤਰੀ ਐਲ ਕੇ ਅਡਵਾਨੀ ਜੀ, ਤੇ ਜੀ। 5 ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ ਜੀ, ਹੂੰ, ਐਂਡ ਕੇ ਆਪਣੇ ਫਾਰੂਕ ਅਬਦੁੱਲਾ ਜੀ, ਤੇ ਜੀ, ਹਿਮਾਚਲ ਦੇ ਧੂਮਰ ਸਾਹਿਬ, ਤੇ ਜੀ, ਜੀ। ਦੋਨੋਂ ਬਾਦਲ ਸਾਹਿਬ ਤੇ ਚਟਾਲਾ ਸਾਹਿਬ ਬੈਠੇ। ਤੇ ਜਦੋਂ ਸਟੇਜ ਤੇ ਗਏ ਹੂੰ, ਅਸੀਂ ਉਹਨਾਂ ਦੀ ਹਾਜ਼ਰੀ 'ਚ ਗੱਲ ਕੀਤੀ ਔਰ ਮੌਕੇ ਤੇ ਗੱਲ ਘੜੀ ਸੀਗੀ। ਮੈਂ ਹੂੰ, ਕਿਹਾ ਪਤਾ ਜਿੱਥੇ ਤੱਕ ਨਿਗਾਹ ਜਾਂਦੀ ਦੂਰ ਤੱਕ ਦੇਖੋ, ਹੂੰ, ਇਹਨੂੰ ਕਹਿੰਦੇ ਸੀ ਆਫ ਮੈਨ ਪਾਵਰ, ਹੂੰ, ਲੋਕਾਂ ਦਾ ਸਮੁੰਦਰ ਤੇ ਹੜ ਹੀ ਆ ਪਿਆ। ਹੂੰ, ਪਰ ਲਸਾਂ ਕਹਿੰਦਾ ਧਿਆਨ ਨਾਲ ਵੇਖ, ਹੂੰ। ਇਹਦੇ ਵਿੱਚ 60,000 ਬੰਦੇ ਸਾਦਾ ਵਰਦੀ ਸੀ ਪੁਲਿਸ ਦੇ ਆ। ਠੀਕ ਕਹਿੰਦਾ ਆ। ਉਹ ਕਿੱਦਾਂ? ਕਹਿੰਦਾ ਹਾਂਜੀ। ਉਹਨੇ ਕਹਿੰਦਾ ਸੀਮਨ ਆਰਡਰ ਕੀਤੇ ਸੀਗੇ ਕਿ ਹੂੰ, ਹਰ ਇੱਕ ਥਾਣੇ 'ਚ ਇੱਕ ਬੰਦਾ ਛੱਡ ਕੇ ਨਾ ਹਾਂ। ਬਾਕੀ ਸਾਰੇ ਪਲੇਨ ਵਰਦੀ 'ਚ ਆ ਕੇ ਪੁਲਿਸ ਇੱਥੇ ਬਹਿ ਜਾਵੇ, ਅਸੀਂ ਰੌਣਕ ਵਧਾਉਣੀ ਆ। ਤੇ ਮੈਂ ਕਿਹਾ ਪਰ ਇਹ ਗਲਤ ਨਹੀਂ ਕੀਤੀ ਸੀਐਮ ਨੇ, ਜੀ, ਜੀ। ਇਹ ਆਪਾਂ ਸਾਰੀ ਪੁਲਿਸ ਇੱਥੇ ਬੁਲਾ ਲਈ ਆ, ਹੂੰ, ਰੱਬ ਹੂੰ, ਨਾ ਕਰੇ ਪਿੱਛੇ ਥਾਣੇ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਲੁੱਟ ਖੋ ਡਾਕਾ ਪੈ ਜਾਵੇ, ਹੂੰ। ਉੱਥੇ ਬੈਠੀ ਲਾਂਡ ਆਰਡਰ ਦਿੱਕਤ ਨਹੀਂ ਬਾਜੂ। ਕਹਿੰਦਾ ਹਾਂਜੀ। ਤੂੰ ਚੀਜ਼ ਕੱਲ ਦੀ ਅਖਬਾਰਾਂ ਧਿਆਨ ਨਾਲ ਪੜ੍ਹ ਲਈ, ਹੂੰ। ਕੋਈ ਡਾਕਾ ਨਹੀਂ ਪੈਣਾ, ਕੋਈ ਲੁੱਟ ਖੋਣੀ, ਸ਼ਾਂਤੀ ਰਹਿਣੀ ਹੈ। ਮੈਂ ਕਿਉਂ ਅੱਛਾ। ਕਿਉਂ? ਹੂੰ। ਕਹਿੰਦਾ ਲੁੱਟ ਵਾਲੇ ਸਾਰੇ ਇੱਥੇ ਬੈਠੇ ਆ ਮੰਚ ਤੇ, ਕਿਆ ਬਾਤ ਹੈ! ਯਾਨੀ ਕਿਆ ਇਹ ਹਾਜ਼ਰੀ ਦੀ ਗੱਲ ਕਹੀ ਸਾਰਿਆਂ ਦੀ। ਇਹਨੂੰ ਕਹਿੰਦੇ ਕਾਮੇਡੀ ਹੂੰ। ਵਿਦ ਸਟਾਇਰ, ਬ੍ਰੇਵਰੀ। ਸਟਾਇਰ, ਬਰੇਵਰੀ ਬਿਲਕੁਲ। ਸਟਾਇਰ ਇਹੀ ਹੈ। ਇਹ ਆਪਦੀ ਗੱਲ ਸ਼ਾਨਦਾਰ ਢੰਗ ਨਾਲ ਕਹਿਣੀ, ਤੰਜ਼ ਕਰਨਾ ਤੇ ਉਹ ਤੰਜ਼ ਦੀ ਵੀ ਆਲੋਚਨਾ ਦੀ ਵੀ ਸਿਆਣੇ ਕਹਿੰਦੇ ਨਾ ਮਿਆਰ ਹੈ ਇੱਕ। ਕ੍ਰਿਟਿਸਿਜ਼ਮ ਦਾ ਵੀ ਇੱਕ ਮਿਆਰ ਹੈ, ਸਟਾਇਰ ਪੋਲੀਟੀਸ਼ੀਅਨ ਦਾ। ਤਾਂ ਜਿਹੜੇ ਮੁਲਕ 'ਚ ਰਹਿੰਦੇ ਆ ਪ੍ਰਵੀਨ ਜੀ, ਹਾਂਜੀ, ਹਾਂਜੀ। ਇਸ ਮੁਲਕ ਵਿੱਚ ਤਾਂ ਰਾਸ਼ਟਰਪਤੀ ਦੇ ਵਿੱਚ ਖੜਾ ਕੇ ਹੂੰ, ਜੋ ਬਿਆਨ ਕਰ ਜਾਂਦੇ ਆ। ਤੇ ਹੂੰ, ਅਸੀਂ ਤਾਂ ਸੋਚਦੇ ਸੀ ਵੀ ਸਾਨੂੰ ਇੱਕ ਲਾਅ ਸਾਨੂੰ ਪੜਾਇਆ ਗਿਆ ਸੀ ਕਿ ਹੂੰ, ਰਾਸ਼ਟਰਪਤੀ ਬਿਆਨ ਨਹੀਂ ਕਰ ਸਕਦੇ, ਉਸ ਤੋਂ ਬਗੈਰ ਯੂ ਕੈਨ ਮੇਕ ਮੌਕਰੀ ਆਫ ਐਨੀ ਪੋਲੀਟੀਸ਼ੀਅਨ। ਤੇ ਅਸੀਂ ਹੂੰ, ਬਹੁਤ ਜੋ ਸਾਡੇ ਮਨ 'ਚ ਆਇਆ ਅਸੀਂ ਹੂੰ, ਗੱਲ ਕਹੀ ਤੇ ਲੋਕਾਂ ਦੀ ਨਬਜ਼ ਪਛਾਣੀ। ਹੂੰ। ਉਹ ਵੇਖ ਲਿਆ ਇੱਕ ਨੌਜਵਾਨ ਸ਼ਰਮਾ ਜੀ ਤੁਸੀਂ ਤਾਂ ਸ਼ਾਇਦ ਦੇਖਿਆ ਹੋਣਾ ਰੰਗੀਲਾ ਉਹ ਮੁੰਡਾ ਪ੍ਰਧਾਨ ਮੰਤਰੀ ਸਾਹਿਬ ਦੀ ਮਿਮਿਕਰੀ ਕਰਦਾ। ਯੈਸ, ਮਤਲਬ ਪਬਲਿਸਿਟੀ ਕਰਦਾ ਜੀ ਉਹ। ਹੂੰ। ਉਹਦੀ ਮੋਦੀ ਸਾਹਿਬ ਦੀ ਆਵਾਜ਼ ਏਦਾਂ ਅੱਖਾਂ ਮੀਟ ਲਓ ਲੱਗਦਾ ਹਾਂਜੀ। ਮੋਦੀ ਸਾਹਿਬ ਬੋਲ ਰਹੇ ਆ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਈਵਨ ਕਿ। ਬਿਲਕੁਲ। ਹੂੰ। ਜੀ, ਜੀ ਇਹ ਡੈਮੋਕ੍ਰੇਸੀ ਸਾਡੀ ਖੂਬਸੂਰਤੀ ਆ ਪ੍ਰਵੀਨ ਜੀ। ਖੂਬਸੂਰਤੀ ਇਹੀ ਹੈ। ਡੈਮੋਕ੍ਰੇਸੀ ਬਿਲਕੁਲ। ਦੇ ਵਿੱਚ ਆਪਾਂ ਜਿਹਨੂੰ ਕਹਿੰਦੇ ਐਕਸਪ੍ਰੈਸ਼ਨ ਆਪਣਾ ਜਿਹੜਾ ਬੋਲਣ ਦਾ ਜਿਹੜਾ ਰਾਈਟ ਆਫ ਐਕਸਪ੍ਰੈਸ਼ਨ। ਫਰੀडम टू स्पीच। ਫਰੀडम ਟੂ ਸਪੀਚ। ਬਿਲਕੁਲ ਸ਼ਰਮਾ ਜੀ ਬਹੁਤ ਸ਼ਾਨਦਾਰ ਗੱਲਬਾਤ ਰਹੀ ਔਰ ਬੜੇ ਸਿਆਸੀ ਕਿੱਸੇ ਪੁਰਾਣੇ ਯਾਦ ਕਰਕੇ ਤੁਸੀਂ ਸਾਨੂੰ ਦੱਸੇ ਤੇ ਸਾਡੇ ਲਈ ਸਮਾਂ ਕੱਢਿਆ। ਉਹਦੇ ਲਈ
ਤੁਹਾਡਾ ਬਹੁਤ-ਬਹੁਤ ਧੰਨਵਾਦ। ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਰੌਣਕਾਂ ਲਾਈਆਂ। ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਪੰਜਾਬੀ ਰੇਡੀਓ ਯੂਐਸਏ ਤੇ ਜੀ। ਪ੍ਰਵੀਨ ਸ਼ਰਮਾ ਜੀ ਦਾ ਧੰਨਵਾਦੀ ਹਾਂ, ਜੀ। ਜਿਨ੍ਹਾਂ ਨੇ ਮੈਨੂੰ ਅੱਜ ਮੇਰੀ ਸ਼ਾਮ ਨੂੰ ਫਲਾਈਟ ਹੈਗੀ, ਕੈਨੇਡਾ ਚੱਲ ਜਾਣਾ ਸੀਗਾ ਤੇ ਜੀ। ਲਾਸਟ ਮਿੰਟ ਤੇ ਕੈਪਚਰ ਕਰ ਜਾਂਦਿਆਂ ਲਿਆ ਨੇ ਫੜ ਲਿਆ। ਤੇ ਮੈਨੂੰ ਫੜ ਲਿਆ ਤੇ ਮੈਨੂੰ ਅੱਛਾ ਲੱਗਾ ਕਿ ਲੱਖਾਂ ਜਿਹੜੇ ਸਾਡੇ ਇੱਥੇ ਵੀਰ ਹੈਗੇ ਆ, ਇੰਨੀ ਹਾਂਜੀ। ਮਿਹਨਤਾਂ ਕਰਦੇ ਆ, ਮਸ਼ੱਕਤਾਂ ਕਰਦੇ ਆ। ਮੈਂ ਜੀ। ਲਾਸਟ ਇੱਕ ਗੱਲ ਕਹਿਣੀ ਚਾਹੂੰਗਾ ਪ੍ਰਵੀਨ ਜੀ ਜੀ, ਜੀ, ਕਿ ਜੀ। ਮੈਂ ਜਦੋਂ ਇੱਥੇ ਟਰੈਵਲ ਕਰਦਾ ਤੇ ਮੈਨੂੰ ਲੱਗਦਾ ਕਿ ਇਟ ਇਜ਼ ਨਾਓ ਆਵਰ ਟਾਈਮ ਟੂ ਪੇ ਬੈਕ ਟੂ ਸੋਸਾਇਟੀ। ਹੁਣ ਹੂੰ। ਇਹ ਮੀਟਿੰਗ ਕਰਕੇ ਸਹਾਇਤਾ ਵਾਲੇ ਨਾਲ ਜੀ। ਸਹਾਇਤਾ ਨਾਲ ਮੈਂ ਸੈਟ ਹੋ ਗਿਆ ਸੀ, ਉੱਥੇ ਹੂੰ। ਮੀਟਿੰਗ ਕੀਤੀ ਸੋਚਣਾ ਸਰਵਿਸ ਆਫ ਕੋਰ ਹਿਊਮੈਨਿਟੀ SOCH, ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਮੇਰੇ ਮਨ ਚ ਇੱਛਾ ਆ ਗਈ ਆ ਕਿ ਸਾਰੀਆਂ ਜਿਹੜੀਆਂ ਚੈਰਿਟੀ ਕਰਦੀਆਂ ਪੰਜਾਬੀ ਬੋਡੀ ਦਾ ਮੈਂ ਇੰਟੈਗਰੇਟ ਕਰਨਾ, ਜਿਵੇਂ ਮਾਰਕਫੈਡ ਫੈਡਰੇਸ਼ਨ ਦੀ ਸੋਸਾਇਟੀਆਂ ਦੀ ਮੈਂ ਲੋਕ ਭਲਾਈ ਸੰਸਥਾਵਾਂ ਵਰਲਡ ਦੀਆਂ ਇਕੱਠੀਆਂ ਕਰ ਲਵਾਂ, ਟਰੈਵਲ ਬਹੁਤ ਕਰਦਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਇੰਗਲੈਂਡ, ਅਮਰੀਕਾ, ਕੈਨੇਡਾ, ਇਹਨਾਂ ਦੇ ਵਿੱਚ ਜਿਹੜੇ ਪੰਜਾਬੀ ਲੋਕ ਕਾਜ ਇੱਕੋ ਹੀ ਆ, ਮਨੁੱਖਤਾ ਦੀ ਭਲਾ ਕਰਦੇ ਕਰਦੇ ਜੇ ਅਸੀਂ ਇਕੱਠੇ ਹੋ ਕੇ ਪੰਜਾਬ ਦਾ ਭਲਾ ਕਰੀਏ ਤਾਂ ਮੈਨੂੰ ਲੱਗਦਾ ਇੱਕ ਨਾ 11 ਹੋ ਜਾਈਏ। ਇਹ ਸੋਚ ਲੈ ਕੇ ਮੈਂ ਤੁਹਾਡੇ ਮੀਡੀਆ ਨੂੰ ਬੇਨਤੀ ਕਰਦਾ ਕਿ ਜਿਹੜੀ ਜੁੜੀ ਹੋਈਆਂ ਉਹ ਮੈਨੂੰ ਸੰਪਰਕ ਕਰਨ। ਮੇਰਾ ਇੰਡੀਆ ਨੰਬਰ ਹੈਗਾ 9876500507 98765 00507। ਹੁਣ ਰਿਟਾਇਰ ਹੋ ਗਏ ਆ, ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਹਾਜ਼ਰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸ਼ਰਮਾ ਜੀ। ਥੈਂਕ ਯੂ ਜੀ।